मैं थोनू कहंदा सी 32 दंद ने, मैथों ना कहाया करो कुछ। बड़े बादल साहब हार गए। सुखबीर जलालाबाद तो गया, आदेश प्रताप कैरों पट्टी तो हार गया। इस वेले ਦੀ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਅਸਤੀਫਾ ਦੇਣ ਜਾ ਰਹੇ ਨੇ। ਜੀ ਹਾਂ, ਭਗਵੰਤ ਮਾਨ MP ਦੀ ਸੀਟ ਤੋਂ ਹੁਣ ਅਸਤੀਫਾ ਦੇਣ ਜਾ ਰਹੇ ਨੇ। ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਨਵੇਂ CM ਯਾਨੀ ਕਿ ਭਗਵੰਤ ਮਾਨ ਨੇ ਇਤਿਹਾਸ ਰਚਿਆ। ਜੀ ਹਾਂ, ਵੱਡੀਆਂ ਪਾਰਟੀਆਂ ਨੂੰ ਪਿੱਛੇ ਛੱਡ ਕੇ ਉਹਨਾਂ ਨੇ ਇਤਿਹਾਸ ਰਚ ਲਿਆ। ਹੁਣ 16 ਮਾਰਚ ਯਾਨੀ ਕਿ ਆਉਣ ਵਾਲੇ ਵੀਰਵਾਰ ਨੂੰ ਖਟਕੜ ਕਲਾਂ ਦੇ ਵਿੱਚ CM ਵਜੋਂ ਸਹੁੰ ਚੁੱਕਣਗੇ। ਭਗਵੰਤ ਮਾਨ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਕਿਤੇ ਹੋਰ ਨਹੀਂ ਸਗੋਂ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦੇ ਵਿੱਚ ਸਹੁੰ ਚੁੱਕਣਗੇ। ਜਿਵੇਂ ਤੁਹਾਨੂੰ ਦੱਸ ਦਈਏ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਚਰਨਜੀਤ ਚੰਨੀ ਅਤੇ ਵੱਡੇ ਦਿਗਜਾਂ ਨੂੰ ਥੱਲੇ ਸੁੱਟ ਕੇ ਭਗਵੰਤ ਮਾਨ ਅੱਗੇ ਵਧੇ ਨੇ ਅਤੇ ਇਤਿਹਾਸ ਰਚਿਆ। 92 ਸੀਟਾਂ ਲੈ ਕੇ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ। ਸੋ ਇਸ ਵੇਲੇ ਦੀ ਵੱਡੀ ਖਬਰ ਇਹੀ ਹੈ ਕਿ 16 ਮਾਰਚ ਯਾਨੀ ਕਿ 16 ਤਰੀਕ ਨੂੰ ਉਹ ਸਹੁੰ ਚੁੱਕਣ ਜਾ ਰਹੇ ਨੇ। MP ਦੀ ਸੀਟ ਤੋਂ ਅਸਤੀਫਾ ਦੇਣਗੇ। ਪੰਜਾਬ ਦੇ ਵਿੱਚ ਇਸ ਸਮੇਂ ਖੁਸ਼ੀ ਦੀ ਲਹਿਰ ਹੈ। ਹਰ ਪਾਸੇ ਚਾਰੋਂ ਪਾਸੇ ਢੋਲ ਵਜਾ ਕੇ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ। ਕਾਫੀ ਲੰਮੇ ਸਮੇਂ ਬਾਅਦ ਪੰਜਾਬ ਦੇ ਵਿੱਚ ਇੱਕ ਨਵਾਂ ਬਦਲਾਵ ਦੇਖਣ ਨੂੰ ਮਿਲਿਆ ਪੰਜਾਬੀਆਂ ਨੂੰ। ਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਹੁਣ ਕਿਸੇ ਮੁੱਖ ਮੰਤਰੀ ਦੀ ਫੋਟੋ ਨਹੀਂ ਸਗੋਂ ਕਿ ਸ਼ਹੀਦਾਂ ਦੀਆਂ ਫੋਟੋਆਂ ਲਗਾਈਆਂ ਜਾਣਗੀਆਂ। ਇਹ ਉਹਨਾਂ ਨੇ ਆਪਣੇ ਜੱਦੀ ਪਿੰਡ 'ਚ ਐਲਾਨ ਕੀਤਾ ਸਾਰਿਆਂ ਦੇ ਸਾਹਮਣੇ। ਹੁਣ ਦੇਖਣਾ ਇਹ ਹੋਵੇਗਾ ਕਿ ਉਹ ਆਪਣੀਆਂ ਗੱਲਾਂ ਦੇ ਉੱਤੇ ਖੜੇ ਹੋਣਗੇ, ਕਿਉਂਕਿ ਉਹਨਾਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਖਤਮ ਕਰਨਗੇ, ਘਰ ਦੇ ਵਿੱਚ ਨੌਕਰੀਆਂ ਦੇਣਗੇ ਅਤੇ ਬਿਜਲੀ ਸਸਤੀ ਕਰਨਗੇ। ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਨਸ਼ਾ ਦੂਰ ਕਰਨਗੇ। ਸੋ ਅਸੀਂ ਵੀ ਆਪਣੇ ਚੈਨਲ ਵੱਲੋਂ ਇੰਡੋਸ TV ਵੱਲੋਂ ਭਗਵੰਤ ਮਾਨ ਨੂੰ ਇੱਕ ਵਾਰ ਫੇਰ ਵਧਾਈ ਦਿੰਦੇ ਹਾਂ।